इत्थों यह जड़ा अल्लड़ दा स्टेशन की इमारत जी बिल्डिंग है इत्थे हिंदुस्तान वालों का कब्जा ही तो यह जी रेलवे लाइन जिहदे विच मैं दरम्यान च खड़ा वां यह नाल साडी पाकिस्तान आर्मी सी इत्थे तो रहे ना 6 महीने इदों गांह लंघे सन पीरो झक तक इस स्टेशन तो 4-5 मील गांह चले गए सन बडियाने तो और जंग करके तो उन्हें पिछा कड्ढे सन अल्लड़ तक आ गए सन अल्लड़ सी ना अल्लड़ भी गांह टप आए सन एक अल्लड़ है। जी अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਦੀ ਵੀਡੀਓ ਤੇ ਤੁਹਾਨੂੰ ਦੱਸਾਂਗੇ ਕਿ 1965 ਦੀ ਜਦੋਂ ਜੰਗ ਲੱਗੀ ਸੀ ਪਾਕ ਭਾਰਤ ਜੰਗ 1965 ਦੀ, ਤੇ ਇਹ ਉਹ ਅਲੜ ਤਰੀਹੀ ਸਟੇਸ਼ਨ ਹੈ। ਇੱਥੇ ਜਿੱਥੇ ਮੈਂ ਖੜਾ ਵਾਂ ਇੱਥੇ ਇੰਡੀਆ ਦੀ ਆਰਮੀ ਦਾ ਕਬਜ਼ਾ ਸੀ। ਮੇਰੇ ਸਾਹਮਣੇ ਰੇਲਵੇ ਲਾਈਨ ਹੈ ਤੇ ਇਹਦੇ ਦੂਸਰੀ ਸਾਈਡ ਤੇ ਪਾਕਿਸਤਾਨੀ ਜਿਹੜੀ ਹੈ ਨਾ ਉਹ ਆਰਮੀ ਸੀ। ਇਹ ਬਾਰਡਰ ਬਣ ਗਿਆ ਸੀ ਉਦੋਂ ਆਰਜ਼ੀ ਤੌਰ ਦੇ ਉੱਤੇ। ਤੇ ਇਹਦੀਆਂ ਪੁਰਾਣੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਬਜ਼ੁਰਗਾਂ ਨਾਲ ਗੁਫ਼ਤਗੂ ਵੀ ਕਰਾਂਗੇ ਜਿਹੜੇ ਉਸ ਦੌਰ ਦੇ ਚਸ਼ਮਦੀਦ ਗਵਾਹ ਨੇ ਕਿ ਫੌਜਾਂ ਜਦੋਂ ਇੱਥੇ ਆ ਗਈਆਂ ਸਨ ਤੇ ਕਿਸ ਤਰ੍ਹਾਂ ਰਹਿੰਦੀਆਂ ਸਨ, ਕਿਉਂਕਿ ਬਿਲਕੁਲ ਇੱਕ ਲਾਈਨ ਦਾ ਫਾਸਲਾ ਸੀ ਉਹਨਾਂ ਦੇ ਵਿੱਚ। ਤੇ ਆਓ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ। ਮੇਰਾ ਨਾਮ ਜੀ ਮੁਹੰਮਦ ਰਸ਼ਾਦ ਵਲਦ ਮੁਹੰਮਦਨੀ, ਪਿੰਡ ਅਲੜੇ ਮੇਰਾ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ। ਅੱਛਾ, ਸਹੀ ਹੈ। ਤੇ ਇਹ ਜਿਹੜਾ ਸਟੇਸ਼ਨ ਹੈ ਜਦੋਂ 65 ਦੀ ਜੰਗ ਲੱਗੀ ਸੀ ਤੇ ਇੱਥੋਂ ਤੱਕ ਆ ਗਏ ਸਨ, ਉਹਨਾਂ ਨੇ ਸੁਣਿਆ ਇੱਥੋਂ ਤੱਕ ਇੱਥੇ ਆ ਗਏ ਹਨ ਬਾਬਾ ਜੀ। ਇੱਥੇ ਤਾਂ ਰਹੇ ਨਾ 6 ਮਹੀਨੇ ਇਦੋਂ ਗਾਂਹ ਲੰਘੇ ਸਨ ਪੀਰੋ ਝੱਕ ਤੱਕ। ਇਸ ਸਟੇਸ਼ਨ ਤੋਂ 4-5 ਮੀਲ ਗਾਂਹ ਚਲੇ ਗਏ ਸਨ ਬਡਿਆਣੇ ਤੋਂ ਔਰ ਜੰਗ ਕਰਕੇ ਤੇ ਉਹਨਾਂ ਪਿਛਾ ਕੱਢੇ ਸਨ। ਫਿਰ ਉਹ ਜਿਹੜੇ ਸਾਈ ਨੇ ਅੰਗਰੇਜ਼ ਉਹਨਾਂ ਸੀਜ਼ ਫਾਇਰ ਕੀਤਾ ਜਦੋਂ, ਉਦੋਂ ਵੀ ਸਾਡੇ ਮੁਸਲਮਾਨਾਂ ਕੋਲ ਸਟੇਸ਼ਨ ਸੀ। ਫਿਰ ਉਹਨਾਂ ਆਖਿਆ ਕਿ ਡੇਰਾ ਇੱਥੇ ਲਾ ਲਓ। ਰਾਤ ਬਰਾਤੀ ਉਹਨਾਂ ਇਲਾਕਾ ਜਦੋਂ ਵੇਖਿਆ ਤੇ ਖਾਲੀ ਸੀ, ਉਹਨਾਂ ਡੇਰਾ ਇੱਥੇ ਲਵਾਤਾ ਹੈ। ਤੇ ਫਿਰ ਪਰਲੀ ਲੈਣ ਸਾਡੇ ਕੋਲ ਰਹੀ, ਮੁਸਲਮਾਨਾਂ ਕੋਲ ਤੁਰਲੀ ਉਹਨਾਂ ਕੋਲ ਰਹੀ। ਇੱਕ ਗਾਰਡਰ 65 ਦੇ ਵਿੱਚ 65 ਵਿੱਚ ਇੱਕ ਗਾਰਡਰ ਸਾਡੇ ਕੋਲ ਤੇ ਇੱਕ ਗਾਰਡਰ ਉਹਨਾਂ ਕੋਲ। ਇਹ ਹਾਲਾਤ ਹੋਏ ਤੇ ਇਹ ਪਿੰਡ ਉੱਠ ਗਿਆ ਸੀ ਇੱਥੋਂ ਸਾਰਾ। ਹਾਂਜੀ ਇਹ ਬਿਲਕੁਲ। ਪਿੰਡ ਬੜੇ ਪਿੰਡ ਉੱਡ ਗਏ, ਉੱਠੇ ਹਨ ਇਥੋਂ 6 ਮਹੀਨੇ ਤੋਂ ਤੁਰ ਗਏ ਨਹੀਂ ਬੜੇ ਪਿੰਡ 6 ਮਹੀਨੇ। ਬਡਿਆਣੇ ਤੋਂ 3-4 ਮੀਲ ਬਾਬਾ ਪਰ ਪੀਰੋ ਚੱਕ, ਹਾਂਜੀ ਉੱਥੋਂ ਤੱਕ ਫਾਇਰਿੰਗ ਜਾਂਦੀ ਸੀ ਗੋਲੀਆਂ ਦੀ। ਅੱਛਾ ਅੱਛਾ। ਜਰਨਲ ਟਿੱਕੇ ਨੇ ਫਿਰ ਲਾਇਆ ਕਿ ਅਗਲੀ ਵੀ ਮੁਹਾਜ਼ ਨਹਿਰ ਦੇ ਅਗਲੇ ਉਰਾਂ ਆ ਕੇ ਫਿਰ ਜੰਗ ਕਰਕੇ ਪਿਛਾ ਇਲਾਕਾ ਖੁੱਤਾ। ਅੱਛਾ ਹਾਂ ਤੇ ਹਾਂਜੀ ਜੀ, ਜਿਹੜਾ ਜਹਾਜ਼ ਆਇਆ ਅਸਾਂ ਵਾਪਸ ਜਾਂਦਾ ਨਹੀਂ ਵੇਖਿਆ, ਮਾਰਿਆ ਗਿਆ। ਉਹ ਬਾਜ਼ੀਆਂ ਸਾਰੀਆਂ ਟਿੱਕੇ ਖਾਂਦੀਆਂ ਖਾਂਦੀਆਂ ਫਜ਼ਾਈਆ ਸਨ। ਜਿਵੇਂ ਕੌਡੀ ਪਾਉਣ ਵਾਲੇ ਮੁੰਡੇ ਵੀ ਹੋਣ ਤੇ ਜੱਫੇ ਵੀ ਹੋਣ ਤੇ ਫਿਰ ਕੌਡੀ ਜਿੱਤੀ ਜਾਂਦੀ ਹੈ। ਥੱਲੇ ਟੈਂਕਾਂ ਨਾਲ ਜੰਗ ਹੁੰਦੀ ਸੀ, ਉੱਤੋਂ ਜਹਾਜ਼ਾਂ ਹੁੰਦੀ ਸੀ ਤੇ ਫਿਰ ਇੰਨੀ ਫੌਜ ਦਾ ਮੁਕਾਬਲਾ ਹੈ ਨਾ। ਆਹੋ ਵਾਹ, ਕਿਆਸੀ ਪਲੈਨਿੰਗ ਸੀ। ਅੱਛਾ, ਤੇ ਜੇ ਹੁਣ ਥੋੜਾ ਜਿਹਾ ਜਿਸ ਤਰ੍ਹਾਂ ਤੁਸੀਂ ਬਜ਼ੁਰਗਾਂ ਕੋਲ ਸੁਣਿਆ ਇਸ ਪਿੰਡ ਵੀ ਸਿੱਖ ਹੁੰਦੇ ਸਨ ਪਹਿਲਾਂ ਪਾਕਿਸਤਾਨ ਦੇ। ਆਹੋ ਸਾਡਾ ਪਿੰਡ ਇੱਥੇ ਅੱਧਾ ਪਿੰਡ ਸੀਗੇ, 3 ਸੀਗੇ ਚੱਕ ਵੀ ਤੇ 2 ਹਿੱਸੇ ਜ਼ਮੀਨ ਹੀ ਸਿਰੋਂ ਵੱਡੀ ਗਈ ਨਾ ਸਾਡੀ। 2 ਹਿੱਸੇ ਮੁਸਲਮਾਨਾਂ ਦੀ, 3 ਹਿੱਸੇ ਸਿੱਖਾਂ ਦੀ। ਅਲੜ ਤੱਕ ਆ ਗਏ ਸਨ। ਅਲੜ ਸੀ ਨਾ ਅਲੜ ਵੀ ਗਾਂਹ ਟਪ ਆਏ ਸਨ। ਇੱਕ ਅਲੜ ਹੈ, ਇੱਕ ਅਲੜ ਕਿੱਥੇ ਕੀ ਹੋਇਆ, ਗੱਡੀ ਦੀਆਂ ਰੇਲਾਂ ਤੋੜ ਛੜੀਆਂ ਹਨ, ਟੁੱਟ ਗਈਆਂ ਹਨ, ਬਿਲਕੁਲ ਗੱਡੀ ਬੰਦ ਹੋ ਗਈ ਸੀ। ਗੱਡੀ ਦੀਆਂ ਰੇਲਾਂ ਜਿਹੜੀਆਂ ਹਨ ਨਾ ਬੰਬ ਮਾਰ ਮਾਰ ਕੇ ਨਾ ਹਿੰਦੂਆਂ ਨੇ, ਹਿੰਦੂ ਆ ਗਏ ਸਨ, ਚਵਿੰਡੇ ਆ ਗਏ ਹਿੰਦੂ ਹੈਂ, ਤੇ ਉਹਨਾਂ ਗੱਲੇ ਮਾਰ ਮਾਰ ਬੰਬ ਨਾਲ ਤੇ ਰੇਲਾਂ ਤੋੜ ਛੜੀਆਂ ਹਨ। अस्सलाम वालेकुम जी, ਅਸੀਂ ਇਸ ਵਕਤ ਖੜੇ ਹਾਂ ਜੀ ਅਲੜ ਰੇਲਵੇ ਸਟੇਸ਼ਨ ਤੇ। ਅੱਜ ਤੁਹਾਡੀ ਪਿਛਲੀ ਯਾਦ ਇੱਕ ਤਾਜ਼ਾ ਕਰੀਏ। ਮੈਂ ਤਾਂ ਉਦੋਂ ਸਟੂਡੈਂਟ ਸਾਂ, ਕਾਲਜ ਵਿੱਚ ਦਾਖਲੇ ਲਿਆ ਸੀ ਜਦੋਂ 65 ਦੀ ਜੰਗ ਸ਼ੁਰੂ ਹੋਈ ਸੀ। ਤੇ ਜਦੋਂ 65 ਦੀ ਜੰਗ ਦੇ ਵਿੱਚ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਹਿੰਦੁਸਤਾਨ ਨੇ ਰਾਤ ਦੇ ਅੰਧੇਰੇ ਵਿੱਚ ਚਵਿੰਡਾ ਸੈਕਟਰ ਦੇ ਉੱਤੇ 600 ਟੈਂਕ ਦਾ ਹਮਲਾ ਕੀਤਾ ਸੀ। ਤੇ ਅੱਗੋਂ ਸਾਡੀ ਕੋਈ ਖਾਸ ਮਜ਼ਾਹਮਤ ਨਾ ਹੋਈ ਤੇ ਉਹ ਰਾਤੋਂ ਰਾਤ ਹੀ ਜਨਾਬ ਸਾਡਾ ਉਹਨਾਂ ਕਿੰਨਾ ਜ਼ਿਆਦਾ ਇਲਾਕਾ ਜੋ ਅਸੀਂ ਕਬਜ਼ੇ 'ਚ ਲੈ ਲਿਆ। ਤੇ ਇਹ ਜਿੱਥੇ ਅਸੀਂ ਹੁਣ ਅਲੜ ਸਟੇਸ਼ਨ 'ਤੇ ਖੜੇ ਹਾਂ, ਇੱਥੋਂ ਇਹ ਜਿਹੜਾ ਅਲੜ ਦਾ ਸਟੇਸ਼ਨ ਦੀ ਇਮਾਰਤ ਜਿਹੜੀ ਬਿਲਡਿੰਗ ਹੈ ਇੱਥੇ ਹਿੰਦੁਸਤਾਨ ਵਾਲਿਆਂ ਦਾ ਕਬਜ਼ਾ ਸੀ। ਤੇ ਇਹ ਜਿਹੜੀ ਰੇਲਵੇ ਲਾਈਨ ਜਿਹਦੇ ਵਿੱਚ ਮੈਂ ਦਰਮਿਆਨ 'ਚ ਖੜਾ ਵਾਂ ਇਹ ਨਾਲ ਸਾਡੀ ਪਾਕਿਸਤਾਨ ਆਰਮੀ ਸੀ। ਤੇ ਸਮਝ ਲਓ ਉਸ ਵਕਤ ਇਹ ਜਿਹੜੀ ਰੇਲਵੇ ਲਾਈਨ ਹੈ ਯਾਨੀ ਚੁੰਡਾ ਸਿਆਲਕੋਟ ਜਿਹੜੀ ਰੇਲਵੇ ਲਾਈਨ ਹੈ, ਇੱਥੇ ਰੇਲਵੇ ਸਟੇਸ਼ਨ ਅਲੜ ਜਿਹੜਾ ਇੱਧਰ ਉਹਨਾਂ ਦੀ ਆਰਮੀ ਸੀ ਇੰਡੀਆ ਦੀ। ਤੇ ਇਹ ਜਿਹੜੀ ਸੀ ਨਾ ਉਸ ਵਕਤ ਇਹ ਬਾਰਡਰ ਬਣ ਗਏ ਸੀ ਇਹਦੀ ਰੇਲਵੇ ਲਾਈਨ ਜਿਹੜੀ ਹੈ, ਇੱਧਰ ਸਾਡੀ ਆਰਮੀ ਸੀ ਮਾਸ਼ਾਅੱਲਾ। ਉਦੋਂ ਦੀ ਵੇਖੋ ਇਹ ਪੋਜੀਸ਼ਨ ਬਣ ਗਈ ਸੀ।
ਤੇ ਇਹ ਕੁਛ ਅਰਸਾ ਰਿਹਾ। ਫਿਰ ਜਦੋਂ ਪਾਕਿਸਤਾਨ ਦੇ ਵਿੱਚ ਜੰਗਬੰਦੀ ਦਾ ਮੁਆਹਦਾ ਹੋ ਗਿਆ ਤੇ ਬਾਅਦ ਦੇ ਵਿੱਚ ਫੌਜਾਂ ਫਿਰ ਆਪਣੀ ਆਪਣੀ ਜਗ੍ਹਾ ਤੇ ਚਲੀ ਗਈਆਂ ਤੇ ਫਿਰ ਉਦੋਂ ਇਲਾਕਾ ਕਲੀਅਰ ਹੋਇਆ ਸੀ। ਤੇ ਅੱਜ ਅਸੀਂ ਤੁਹਾਨੂੰ ਵੀ ਦੇਖੋ ਪੁਰਾਣੀ ਯਾਦ ਤਾਜ਼ਾ ਕਰ ਰਹੇ ਹਾਂ ਸਾਲ 1965 ਦੀ ਜੰਗ ਦੀ, ਕਿ ਜਦੋਂ ਹਿੰਦੁਸਤਾਨ ਨੇ ਰਾਤੋਂ ਰਾਤ ਹਮਲਾ ਕਰਕੇ ਸਾਡਾ ਇਲਾਕਾ ਕਾਫੀ ਲੈ ਲਿਆ। ਤੇ ਇਹ ਅੱਲਰ ਸਟੇਸ਼ਨ ਦੀ ਇੱਕ ਦਿਲਚਸਪ ਸੂਰਤ ਹਾਲ ਵੇਖੋ ਤੁਸੀਂ। ਇਹ ਜਿਹੜਾ ਨਾ ਬਿਲਡਿੰਗ ਇਹ ਉਹਨਾਂ ਦੇ ਕਬਜ਼ੇ 'ਚ ਸੀ, ਇੰਡੀਆ ਦਾ ਕਬਜ਼ਾ ਸੀ, ਤੋੜ ਹੀ ਸਾਰਾ ਹੀ। ਤੇ ਅਸੀਂ ਬਾਕੀ ਜਿਹੜਾ ਸੀ ਨਾ ਉਹ ਰੇਲਵੇ ਲਾਈਨ ਤੋਂ ਦੂਸਰੀ ਤਰਫ, ਉਹ ਜਿਹੜਾ ਰੇਲਵੇ ਲਾਈਨ ਤੋਂ ਨਾਲ ਹੀ ਪਰਾਂ ਇੱਥੇ ਸਾਡੀ ਆਰਮੀ ਸੀ। ਤੇ ਇੱਕ ਬੜਾ ਅਜੀਬੋ ਗਰੀਬ ਮੰਜ਼ਰ ਸੀ ਉਸ ਵਕਤ ਬਣਿਆ। ਤੇ ਲੇਕਿਨ ਇਹ ਸੀ ਸਾਡੀ ਫੌਜ ਇੱਧਰ ਸੀ ਤੇ ਉਹਨਾਂ ਦੀ ਸਾਡੀ ਫੌਜ ਉਧਰ ਸੀ, ਇੰਡੀਆ ਦੀ ਫੌਜ ਸੀ। ਲੇਕਿਨ ਉਹ ਬੜੇ ਸਕੂਨ ਇਤਮਾਨਾਨ ਦੇ ਨਾਲ, ਕੋਈ ਝੜਫ ਨਹੀਂ ਸੀ ਹੋਈ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਉਹ ਇੱਧਰ ਉਹ ਸਨ, ਉਧਰ ਪਰਾਂ ਸਾਡੀ ਆਰਮੀ ਦੇ ਸੀ। ਤੇ ਇਹ ਸਨ ਯਾਦਾਂ ਜਿਹੜੀਆਂ ਤੁਹਾਨੂੰ ਕੋਈ ਥੋੜ੍ਹੀਆਂ ਜਿਹੀਆਂ ਅਸੀਂ ਦੱਸਣਾ ਚਾਹੁੰਦੇ ਹਨ। ਪਾਕਿਸਤਾਨ ਤੇ ਹਿੰਦੁਸਤਾਨ ਦੇ ਦਰਮਿਆਨ ਜੰਗਬੰਦੀ ਦਾ ਮੁਆਹਦਾ ਹੋ ਗਿਆ। 23 ਸਤੰਬਰ ਨੂੰ ਜੰਗ ਬੰਦ ਹੋ ਗਈ। ਤੇ ਬਾਅਦ ਦੇ ਵਿੱਚ ਇੱਕ ਫਿਰ ਰੂਸ ਦੇ ਸ਼ਹਿਰ ਤਾਸ਼ਕੰਦ ਵਿੱਚ ਸਾਡੇ ਆਪਣਾ ਸਦਰ ਅਯੂਬ ਖਾਨ ਤੇ ਉਹਨਾਂ ਦੇ ਵਜ਼ੀਰ ਆਜ਼ਮ ਸ਼ਾਸਤਰੀ ਦਰਮਿਆਨ ਅਮਨ ਦਾ ਮੁਆਹਦਾ ਹੋ ਗਿਆ। ਰੂਸ ਨੇ ਵਿੱਚ ਪੈ ਕੇ ਕਰਾ ਦਿੱਤਾ। ਤੇ 25 ਫਰਵਰੀ ਜਿਹੜੀ ਸੀ ਨਾ ਉੱਥੇ ਵਿੱਚ ਮੁਆਹਦਾ ਵੀ 25 ਫਰਵਰੀ ਜਿਹੜੀ ਹੈ ਨਾ ਸਨ 66 ਉੱਥੋਂ ਜਿੱਥੇ ਜਿੱਥੇ ਆਪਣੀ ਆਪਣੀ ਫੌਜਾਂ ਹੈ ਹਨ ਸਾਡੀਆਂ ਉੱਥੇ ਵਾਪਸ ਚਲੀਆਂ ਜਾਣ। ਉਹ ਫਿਰ 25 ਫਰਵਰੀ ਤੋਂ ਬਾਅਦ ਫੌਜਾਂ ਆਪਣੀਆਂ ਸਾਡਾ ਇਲਾਕਾ ਕਲੀਅਰ ਕਰਕੇ ਚਲੀਆਂ ਗਈਆਂ। ਤੇ ਇਹ ਟ੍ਰੇਨ ਸਰਵਿਸ ਤੇ ਤੁਹਾਨੂੰ ਪਤਾ ਫਿਰ ਮੁਅੱਤਲ ਹੀ ਸੀ ਨਾ। ਫਿਰ ਬਾਅਦ 25 ਫਰਵਰੀ ਤੋਂ ਬਾਅਦ ਨਾ ਮਾਰਚ ਵਿੱਚ ਟ੍ਰੇਨ ਸਰਵਿਸ 'ਚ ਫਿਰ ਬਹਾਲ ਹੋਈ। ਉਧਰੋਂ ਸਿਆਲਕੋਟ ਤੋਂ ਲੈ ਕੇ ਤੇ ਗੁੰਨੇ ਕਲਾਂ ਤੱਕ ਤੇ ਇੱਧਰੋਂ ਚੁੰਡਾ ਰੇਲਵੇ ਸਟੇਸ਼ਨ ਤੱਕ। ਇਹ ਜਿਹੜਾ ਵਿੱਚ ਅੱਲੜ ਦਾ ਜੇ ਗੁੰਨੇ ਤੱਕ ਇਲਾਕਾ ਸੀ ਨਾ, ਇਹ ਫਿਰ ਅਜੇ ਇੱਥੇ ਬਹਾਲ ਨਹੀਂ ਸੀ ਹੋਈ। ਇਹ ਫਿਰ ਆਸਤਾ ਆਸਤਾ ਹੋਇਆ। ਤੇ ਲੋਕ ਪਤਾ ਕਰਦੇ ਹੁੰਦੇ ਹਨ ਟ੍ਰੇਨ ਉੱਥੋਂ ਤੱਕ ਆਉਂਦੀ ਹੁੰਦੀ ਸੀ ਆਪਣਾ ਚੁੰਡੇ ਤੱਕ, ਚੁੰਡਿਓ ਫਿਰ ਨਾਰੋਵਾਲ ਤੋਂ ਜਿਹੜੀ ਚੁੰਡੇ ਆਉਂਦੀ ਸੀ ਫਿਰ ਅੱਗੋਂ ਲੋਕ ਪੈਦਲ ਇੱਥੋਂ ਜਾ ਕੇ ਤੇ ਫਿਰ ਗੁੰਨੇ ਨੂੰ ਜਾਣਾ। ਤੇ ਗੁੰਨੇ ਅੱਗੇ ਫਿਰ ਟ੍ਰੇਨ ਆਉਂਦੀ ਹੁੰਦੀ ਸੀ ਉੱਥੋਂ ਸਿਆਲਕੋਟੋਂ, ਉੱਥੋਂ ਗੁੰਨੇ ਤੋਂ ਫਿਰ ਵਾਪਸ ਜਾਂਦੀ ਹੁੰਦੀ ਸੀ। ਤੇ ਫਿਰ ਬਾਅਦ ਵਿੱਚ ਆਸਤਾ ਆਸਤਾ ਨਾ ਚੰਦ ਮਹੀਨੇ ਬਾਅਦ ਹੀ ਨਾ ਇਹ ਟਰੈਕ ਸਾਰਾ ਬਹਾਲ ਹੋ ਗਿਆ। ਤੇ ਉਸੇ ਤਰ੍ਹਾਂ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਜਿਸ ਤਰ੍ਹਾਂ ਪਹਿਲਾਂ ਚੱਲਦੀਆਂ ਹੁੰਦੀਆਂ ਹਨ। ਇਹ ਜੀ ਅੱਲੜ ਸਟੇਸ਼ਨ ਦਾ ਬੋਰਡ ਅੱਜ ਵੀ ਲੱਗਿਆ ਤੇ ਇਹ ਉਹਦਾ ਪਲੇਟਫਾਰਮ ਅੱਲੜ ਸਟੇਸ਼ਨ ਦਾ ਇੱਟਾਂ ਦਾ। ਤੇ ਇਹ ਲੱਗਿਆ ਇੱਥੇ ਬੋਰਡ ਦਾ ਦਰਖਤ ਜੀ, ਪਿੱਪਲ ਦਾ ਦਰਖਤ, ਪੁਰਾਣਾ ਪਿੱਪਲ ਦਾ ਦਰਖਤ ਹੈ। ਤੇ ਇਹ ਇੱਥੇ ਬਜ਼ੁਰਗਾਂ ਨੇ ਦੱਸਿਆ ਕਿ ਇਹ ਇੱਥੇ ਲੱਗਾ ਸੀ ਕਿਆਮੇ ਪਾਕਿਸਤਾਨ ਤੋਂ ਪਹਿਲਾਂ, ਯਾਨੀ 1947 ਦੀ ਵੰਡ ਤੋਂ ਪਹਿਲਾਂ ਦਾ ਲੱਗਾ। ਤੇ ਇੱਥੇ ਮੁਕਾਮੀ ਇੱਕ ਕ੍ਰਿਸਚਨ ਹੁੰਦਾ ਸੀ ਇਸ ਬਜ਼ੁਰਗ ਇਸ ਜਿਹੜਾ ਨਾ ਪਿੰਡ ਦਾ ਇੱਕ ਮਸੀਹੀ ਨੌਜਵਾਨ। ਤੇ ਇਹ ਉਹਨੇ ਉਦੋਂ ਲਾਇਆ ਸੀ ਜਦੋਂ ਇਹ ਨਵਾਂ ਨਵਾਂ ਸਟੇਸ਼ਨ ਬਣਿਆ ਸੀ। ਤੇ ਇਹ ਮੇਨ ਸਟੇਸ਼ਨ ਜਿਹੜੀ ਹੈ ਨਾ ਸਟੇਸ਼ਨ ਦੀ ਬਿਲਡਿੰਗ ਹੈ ਅੱਲੜ ਦੀ। ਤੇ ਇਹ ਜਿਹੜੀ ਲਾਈਨ ਹੈ ਨਾ ਸਿੱਧੀ ਜਾ ਰਹੀ ਹੈ ਇੱਥੋਂ ਸਿਆਲਕੋਟ ਨੂੰ, ਇਹ ਸਿਆਲਕੋਟ ਨੂੰ ਜਾਂਦੀ ਹੈ ਅੱਗੇ, ਠੀਕ ਹੈ ਨਾ। ਤੇ ਇੱਥੋਂ ਜਾਓਗੇ ਤੁਸੀਂ ਆਓ ਤੇ ਟ੍ਰੇਨ ਹੈ ਇਹ ਜਿਹੜੀ ਹੈ ਨਾ ਇਹ ਜਾਂਦੀ ਹੈ ਇੱਧਰ ਨੂੰ ਚਵਿੰਡਾ, ਅਲੀਪੁਰ ਸਈਦਾਂ ਵਗੈਰਾ, ਨਾਰੋਵਾਲ ਨੂੰ। ਤੇ ਇਹ ਸਿੰਗਲ ਲਾਈਨ ਦਾ ਸਟੇਸ਼ਨ ਹੈ। 1916 'ਚ ਲਾਈਨ ਬਣੀ ਸੀ ਲੇਕਿਨ ਸਟੇਸ਼ਨ ਉਸ ਤੋਂ ਬਾਅਦ ਬਣਿਆ ਸੀ। ਇਹ ਸਟੇਸ਼ਨ ਉਦੋਂ ਨਹੀਂ ਸੀ ਬਣਿਆ ਜਦੋਂ ਮੇਨ ਲਾਈਨ ਬਣੀ ਹੈ ਨਾ, ਇਹ ਸਟੇਸ਼ਨ ਨਹੀਂ ਸੀ ਬਣਿਆ। ਗੁੰਨਾ ਸਟੇਸ਼ਨ ਹੁੰਦਾ ਸੀ, ਸਿਆਲਕੋਟ, ਗੁੰਨਾ, ਚਵਿੰਡਾ। ਉਹ ਫਿਰ ਇਹ ਸਟੇਸ਼ਨ ਜਿਹੜਾ ਨਾ ਅੱਲੜ ਇਹ ਬਾਅਦ 'ਚ ਬਣਿਆ ਸੀ। ਤੇ ਇਹੋ ਹੀ ਜਦੋਂ 1965 ਦੀ ਜੰਗ ਲੱਗੀ ਤੇ ਇਹ ਜਿਹੜਾ ਏਰੀਆ ਤੁਹਾਨੂੰ ਨਜ਼ਰ ਆ ਰਿਹਾ ਸਾਰਾ, ਇਹ ਭਾਰਤੀ ਜਿਹੜੀ ਫੌਜ ਨਾ ਉਹ ਇੱਥੇ ਕਾਬਲ ਸੀ, ਇੱਥੋਂ ਤੱਕ ਆ ਗਈ ਸੀ। ਇਹ ਜਿਹੜੀ ਬਿਲਡਿੰਗ ਹੈ ਇੰਡੀਆ ਕੋਲ ਸੀ। ਇਹ ਲਾਈਨ ਵਿੱਚ ਬਾਰਡਰ ਆਰਜ਼ੀ ਤੌਰ ਤੇ ਬਣੀ ਸੀ। ਤੇ ਇਹ ਜਿਹੜੀ ਜਗ੍ਹਾ ਨੇ ਇੱਥੇ ਪਾਕਿਸਤਾਨੀ ਆਰਮੀ ਸੀ, ਇੱਥੇ ਆਮੋ ਸਾਹਮਣੇ ਬਹਿ ਗਈਆਂ ਸਨ। ਫਿਰ ਜਦੋਂ ਜੰਗਬੰਦੀ ਹੋਈ ਤੇ ਇਹ ਆਰਮੀ ਵਾਪਸ ਇੱਧਰ ਇੰਡੀਆ ਦਾ ਬਾਰਡਰ ਅੱਗੇ ਉੱਧਰ ਚਲੀ ਗਈ ਤੇ ਬਾਕੀ ਏਰੀਆ ਸਾਰਾ ਪਾਕਿਸਤਾਨ ਕੋਲ ਵਾਪਸ ਆ ਗਿਆ।